1947 ਤੋਂ ਬਾਅਦ 1967 ਤੱਕ ਆਲਮੋਸਟ ਇਹ 20 ਸਾਲ ਬਣ ਜਾਂਦੇ ਨੇ ਜੀ। ਗਰੀਬ ਜਿਹੜਾ ਬੰਦਾ ਸੀ, ਮਜ਼ਦੂਰ, ਦਲਿਤ, ਆਦੀਵਾਸੀ, ਉਹੀ ਮਜ਼ਦੂਰੀ ਲਈ ਗਏ ਸੀ, ਉਹਨਾਂ ਨੂੰ ਇੰਡੀਅਨ ਪਾਸਪੋਰਟ ਨਹੀਂ ਸੀ ਦਿੱਤਾ ਜਾਂਦਾ। 1967 ਤੱਕ ਅੰਦਾਜ਼ਾ ਲਾਓ, ਇਹ ਨਹਿਰੂ, ਸੋਸ਼ਲਿਸਟ ਸਭ ਨੂੰ ਔਰ ਕਾਂਗਰਸ, ਉਹਨਾਂ ਦਾ ਇਹ ਹਾਲ ਸੀ ਜਿਨ੍ਹਾਂ ਦੇ ਕੋਲ ਹਕੂਮਤ ਸੀ ਕਿ ਦਲਿਤਾਂ, ਮਜ਼ਦੂਰਾਂ, ਆਦੀਵਾਸੀਆਂ ਨੂੰ ਪਾਸਪੋਰਟ ਲੈਣ ਦਾ ਹੱਕ ਵੀ ਨਹੀਂ ਸੀ। 10 ਲੱਖ ਤੋਂ ਜ਼ਿਆਦਾ ਇਸ ਕੈਟਾਗਰੀ ਦੇ ਉਹ ਮਜ਼ਦੂਰ ਸੀ ਜਿਨ੍ਹਾਂ ਨੂੰ ਜਿਹੜਾ ਇਸ ਕਰਕੇ ਪਾਸਪੋਰਟ ਡਿਨਾਈ ਕੀਤਾ ਗਿਆ ਕਿ ਤੁਸੀਂ ਜਿਹੜਾ ਭਾਰਤ ਦਾ ਇਮੇਜ ਬਾਹਰ ਖਰਾਬ ਕਰੋਗੇ। ਆਜ਼ਾਦੀ ਤੋਂ ਬਾਅਦ ਵੀ ਇਹ ਨੀਤੀਆਂ 1967 ਤੱਕ ਨਹੀਂ ਸੀ ਬਦਲੀਆਂ ਔਰ ਇਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਅਨਵਾਂਟਡ ਸਿਟੀਜ਼ਨ। ਜਦੋਂ ਦੇ ਵੀ ਦਿੱਤਾ ਹੱਕ, ਫਿਰ ਕਿਹਾ ਜੀ ਵੀ ਪਾਸਪੋਰਟ ਤਾਂ ਤੁਹਾਨੂੰ ਮਿਲੇਗਾ ਕਿ ਤੁਹਾਡੇ ਕੋਲ ਸਰਟਨ ਅਮਾਊਂਟ ਮਨੀ ਸ਼ੋ ਕਰਨਾ ਹੋਏਗਾ, ਕਿਉਂਕਿ ਤੁਸੀਂ ਬਾਹਰ ਜਾਓਗੇ ਕਿਵੇਂ। व्यूअर्स वेलकम बैक ऑन प्रोग्राम। सो व्यूअर्स राजस्थान की घटना बारे गलबात करन जा रहे हैं कि राजस्थान में एक 9 साला दलित बच्चे ਨੂੰ ਉਸਦੇ ਟੀਚਰ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸਨੇ ਉੱਚੀ ਜਾਤ ਵਾਲਿਆਂ ਲਈ ਰੱਖੇ ਘੜੇ ਦੇ ਪਾਣੀ ਨੂੰ ਛੋਇਆ ਸੀ। ਸੋ ਅਸੀਂ ਇਹ ਵੀ ਵਿਚਾਰ ਕਰਾਂਗੇ ਕਿ 1947 ਤੋਂ ਕਈ ਵਰਿਆਂ ਤੱਕ ਦਲਿਤਾਂ ਤੇ ਗਰੀਬ ਆਦੀਵਾਸੀਆਂ ਨੂੰ ਭਾਰਤ ਦਾ ਪਾਸਪੋਰਟ ਨਹੀਂ ਦਿੱਤਾ ਜਾਂਦਾ ਸੀ। ਦਲੀਲ ਇਹ ਕੀਤੀ ਜਾਂਦੀ ਸੀ ਕਿ ਇਹ ਗਰੀਬ ਬਾਹਰ ਜਾ ਕੇ ਭਾਰਤ ਦਾ ਇਮੇਜ ਖਰਾਬ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਅਸੀਂ ਅਕਸਰ ਜਦੋਂ ਭਾਰਤ ਦੇ ਵਿੱਚ ਜ਼ੁਲਮਾਂ ਦਾ ਸ਼ਿਕਾਰ ਆਮ ਲੋਕਾਂ ਦੀ ਗੱਲ ਕਰਦੇ ਹਾਂ ਤੇ ਜਿੱਥੇ ਅਸੀਂ ਸਿੱਖਾਂ, ਮੁਸਲਮਾਨਾਂ, ਕਸ਼ਮੀਰੀਆਂ, ਈਸਾਈਆਂ ਦਾ ਜ਼ਿਕਰ ਕਰਦੇ ਹਾਂ, ਉੱਥੇ ਦਲਿਤਾਂ, ਆਦੀਵਾਸੀਆਂ, ਜਿਹਦੇ ਲਈ ਮੂਲ ਨਿਵਾਸੀ ਲਫ਼ਜ਼ ਅੱਜ ਕੱਲ੍ਹ ਇਸਤੇਮਾਲ ਕੀਤਾ ਜਾਂਦਾ ਹੈ ਜ਼ਿਆਦਾ, ਉਸ ਦਾ ਵੀ ਵੇਰਵੇ ਨਾਲ ਜ਼ਿਕਰ ਕਰਦੇ। ਔਰ ਜਦੋਂ ਹੁਣੇ 75 ਸਾਲ ਆਜ਼ਾਦੀ ਦੇ ਨਾਂ ਥੱਲੇ ਜਿਸ ਕਿਸਮ ਦਾ ਝੂਠ ਵੇਚਿਆ ਜਾ ਰਿਹਾ, ਪਰੋਸਿਆ ਜਾ ਰਿਹਾ, ਪਰ ਭਾਰਤ ਦੇ ਵਿੱਚ ਦਲਿਤਾਂ ਦੇ ਉੱਤੇ ਜਿੰਨੇ ਪਿਛਲੇ 8 ਸਾਲ ਦੇ ਵਿੱਚ ਜ਼ੁਲਮ ਹੋਏ ਨੇ, ਜਦੋਂ ਤੋਂ ਹਿੰਦੂ ਤਵੀਆਂ ਦੇ ਹੱਥ ਪਾਵਰ ਆਈ ਹੈ, ਜ਼ੁਲਮ ਤਾਂ ਲਗਾਤਾਰਤਾ ਨਾਲ 3-4 ਹਜ਼ਾਰ ਸਾਲ ਤੋਂ ਹੀ ਹੁੰਦੇ ਰਹੇ। 47 ਦੇ ਵਿੱਚ ਵੰਡ ਤੋਂ ਬਾਅਦ ਕਾਨਸਟੀਟਿਊਸ਼ਨ ਦੇ ਨਾਲ ਉਹਨਾਂ ਨੂੰ ਘੱਟੋ ਘੱਟ ਬਰਾਬਰ ਦੇ ਸ਼ਹਿਰੀ ਦਾ ਜਿਹੜਾ ਰੁਤਬਾ ਮਿਲਿਆ, ਵੋਟ ਦਾ ਹੱਕ ਮਿਲਿਆ, ਥੈਂਕਸ ਟੂ ਡਾਕਟਰ BR ਅੰਬੇਦਕਰ। ਪਰ ਜਿਹੜੀ ਜ਼ਹਿਨੀਅਤ ਹੈ ਹਿੰਦੂ ਤਵੀ, ਜਿਹੜੀ ਮਨੂ ਸਮ੍ਰਿਤੀ ਹਰ ਹਿੰਦੂ ਦੇ ਅੰਦਰ ਵੜੀ ਹੋਈ ਹੈ, ਉਹ ਤਾਂ ਨਹੀਂ ਬਦਲੀ ਹੈ। ਇਸ ਲਈ ਅੱਜ ਵੀ ਭਾਰਤ ਦੇ ਵਿੱਚ ਤੁਹਾਨੂੰ ਥਾਵਾਂ ਨਜ਼ਰ ਆਉਣਗੀਆਂ ਜਿੱਥੇ ਦਲਿਤ ਘੋੜੀ 'ਤੇ ਨਹੀਂ ਚੜ੍ਹ ਸਕਦਾ ਵਿਆਹ ਦੇ ਵੇਲੇ, ਪਿੰਡ ਦੇ ਖੂਹ 'ਚੋਂ ਜਿੱਥੋਂ ਉੱਚੀ ਜਾਤ ਵਾਲੇ ਪਾਣੀ ਲੈਂਦੇ ਨੇ ਉੱਥੋਂ ਪਾਣੀ ਨਹੀਂ ਲੈ ਸਕਦਾ। ਮੰਦਰਾਂ ਦੇ ਵਿੱਚ ਤਾਂ ਦਾਖਲ ਹੋਣਾ, ਈਵਨ ਇਹਨਾਂ ਦੇ ਪ੍ਰੈਜ਼ੀਡੈਂਟ ਲੈਵਲ ਦੇ ਲੋਕ ਵੀ, ਕੋਵਿੰਦ ਹੋਇਆ, ਉਸ ਤੋਂ ਪਹਿਲਾਂ ਜਗਜੀਵਨ ਰਾਮ ਮਿਨਿਸਟਰ ਸੀ, ਉਹ ਵੀ ਜਿਹੜੇ ਨੇ ਉਹ ਕੁਛ ਮੰਦਰ ਨੇ ਉੱਥੇ, ਔਰ ਕਈ ਤਾਂ ਈਵਨ ਸਰਕਾਰੀ ਥਾਵਾਂ 'ਤੇ ਜਿੱਥੇ ਉਦਘਾਟਨ ਕਰਨ ਜਾਂਦੇ ਨੇ, ਸਰਕਾਰੀ ਹੋਣ ਕਰਕੇ ਉਦਘਾਟਨ ਕਰਵਾ ਲੈਂਦੇ ਸੀ, ਉਹ ਬਾਅਦ 'ਚ ਉਹਨੂੰ ਗੰਗਾ ਜਲ ਨਾਲ ਧੋਂਦੇ ਨੇ ਕਿ ਭਾਈ ਇਹ ਅਪਵਿੱਤਰ ਹੋਇਆ। ਕਿੰਨੀਆਂ ਘਟਨਾਵਾਂ ਨੇ। ਲੇਕਿਨ 2 ਖਬਰਾਂ ਕਰਕੇ ਮੈਂ ਇਸ ਨੂੰ, ਕਿਉਂਕਿ ਇਹ ਆਜ਼ਾਦੀ ਦਾ ਹੁਣ 75 ਸਾਲਾ ਅੰਮ੍ਰਿਤ ਮਹੋਤਸਵ ਕਹਿ ਰਹੇ ਨੇ, ਅਸੀਂ ਸਿੱਖਾਂ ਤੇ ਮੁਸਲਮਾਨਾਂ ਦੀ ਗੱਲ ਕੀਤੀ ਹੈ 2 ਦਿਨਾਂ 'ਚ, ਹੁਣ ਇਹ ਗੱਲ ਵੀ ਕਰੀ। ਔਰ ਅੱਜ ਇਹ ਖਬਰ ਹੈ ਕਿ ਰਾਜਸਥਾਨ ਦਾ ਕਾਂਗਰਸ ਦਾ MLA ਜਿਹੜਾ ਉਹਨੇ ਰਿਜ਼ਾਈਨ ਕੀਤਾ ਔਰ ਉਹਨੇ ਜਿਹੜਾ ਰੀਜ਼ਨ ਦਿੱਤਾ, ਉਹਨੇ ਕਿਹਾ ਮਿਫਟ ਓਵਰ ਅਲੈਜਡ ਐਟਰੋਸਿਟੀਜ਼ ਅਗੇਂਸਟ ਦਲਿਤਸ। ਕਾਂਗਰਸ MLA, ਰਾਜਸਥਾਨ 'ਚ ਕਾਂਗਰਸ ਦੀ ਹਕੂਮਤ ਹੈ, ਕਾਂਗਰਸ MLA ਪਾਨਾ ਚੰਦ ਮੇਘਵਾਲ, ਜ਼ਾਹਰ ਹੈ ਵੀ ਦਲਿਤ ਹੈ, on Monday sent his resignation to Rajasthan Chief Minister saying he doesn't have the right to remain a legislature if he can't protect his community। ਹੁਣ ਘਟਨਾ ਕੀ ਹੈ? ਰਾਜਸਥਾਨ ਦੇ ਵਿੱਚ 9 ਸਾਲ ਦਾ ਇੱਕ ਸਕੂਲ ਗੋਇੰਗ ਬੱਚਾ, ਉਹਦਾ ਗਲਤੀ ਦੇ ਨਾਲ ਜਿਹੜਾ ਪਾਣੀ ਦਾ ਘੜਾ ਉੱਚੀ ਜਾਤ ਵਾਲਿਆਂ ਦੇ ਪਾਣੀ ਪੀਣ ਲਈ ਰੱਖਿਆ ਹੋਇਆ ਸਕੂਲ 'ਚ, ਉਹਨੂੰ ਹੱਥ ਲੱਗ ਜਾਂਦਾ ਹੈ ਔਰ ਉਹਦਾ ਟੀਚਰ ਜਿਹੜਾ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਹੈ। ਔਰ ਇਹ ਜਿਹੜਾ ਹੈ ਘਟਨਾ, ਭਾਵੇਂ ਹੁਣ ਹੋਇਆ ਜੀ ਫਲਾਣੇ ਨੇ ਸੂ ਮੋਟੋ ਲਿਆ, ਦੂਜੇ ਨੇ ਲਿਆ, ਪਰ ਇਹ ਘਟਨਾ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਵੀ ਕੀ ਆ। ਔਰ ਉਹਨਾਂ ਦਾ MLA ਕਹਿ ਰਿਹਾ, ਜਿਹੜਾ ਆਪਣੇ ਆਪ 'ਚ ਬਿਆਨ ਹੈ ਕਿ ਭਾਰਤ 'ਚ ਦਲਿਤਾਂ ਨਾਲ ਕੀ ਹੋ ਰਿਹਾ ਹੈ। ਦਲਿਤਸ ਆਰ ਬੀਇੰਗ ਕਿਲਡ ਫॉर ਡਰਿੰਕਿੰਗ ਵਾਟਰ ਫਰੋਮ ਏ ਪੋਟ, ਕਿ ਜਿਸ ਘੜੇ 'ਚੋਂ ਉੱਚੀ ਜਾਤੀਆਂ ਵਾਲੇ ਪੀਂਦੇ ਨੇ, ਜੇ ਦਲਿਤ ਪੀ ਲੈ ਤੇ ਉਹਨਾਂ ਨੂੰ ਇਹ ਸਜ਼ਾਏ ਮੌਤ ਹੈ। ਸਪੋਰਟਿੰਗ ਏ ਮੋਸਟਿਸ਼ ਔਰ ਰਾਈਡਿੰਗ ਏ ਮੇਅਰ ਡਿਊਰਿੰਗ ਏ ਵੈਡਿੰਗ,
ਕਿ ਜੇ ਉਹ ਮੁੱਛ ਰੱਖ ਲੈਣ ਕੁਝ ਥਾਵਾਂ ਨੇ, ਉਹਨਾਂ ਨੂੰ ਮੁੱਛ ਰੱਖਣ ਦਾ ਹੱਕ ਨਹੀਂ ਹੈ ਕਿ ਇਹ ਤਾਂ ਉੱਚੀ ਜਾਤ ਤਾਂ ਵੀ ਮਾਰ ਦਿੰਦੇ ਨੇ। ਵਿਆਹ ਦੇ ਮੌਕੇ ਤੇ ਘੋੜੀ ਤੇ ਨਹੀਂ ਚੜ੍ਹ ਸਕਦੇ। The judicial process is stalled and case files are passed from one table to the other। ਜੇ ਕੋਈ ਮੁਕੱਦਮਾ ਵੀ ਬਣਦਾ ਇੱਕ ਤੋਂ ਦੂਜੀ ਥਾਂ, ਜਦੋਂ ਦਲਿਤਾਂ ਦੇ ਉੱਤੇ ਕੇਸ ਹੁੰਦੇ ਨੇ ਕੋਈ ਜੱਜ ਵੀ ਫੈਸਲੇ ਨਹੀਂ ਸੁਣਾਉਂਦੇ। ਔਰ ਇਸ ਸਾਰੇ ਦੇ ਨਾਲ ਉਹਨੇ ਕਿਹਾ ਵੀ ਇਹ ਜਿਹੜੇ ਨੇ ਜੇ ਦਲਿਤ ਰਿਪੋਰਟ ਵੀ ਕਰਦੇ ਨੇ, ਕੇਸ ਵੀ ਕਰਦੇ ਨੇ, ਫਾਈਨਲ ਰਿਪੋਰਟ ਤਾਂ ਪੁਲਿਸ ਨੇ ਦੇਣੀ ਹੈ। ਉਹ ਜਿਹੜੇ ਗੁਨਾਹ ਕਰਨ ਵਾਲੇ ਹੁੰਦੇ ਨੇ, ਜ਼ੁਲਮ ਕਰਨ ਵਾਲੇ, ਉਹਨਾਂ ਦੇ ਹੱਕ 'ਚ ਰਿਪੋਰਟ ਦਿੰਦੇ ਹੈ। ਇਹ ਉਹਨਾਂ ਦਾ MLA ਕਹਿ ਰਿਹਾ। ਉਹਨੇ ਕਿਹਾ ਜੀ ਇਸ ਲਈ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਇਸ ਸਾਰੇ ਤੋਂ ਕਿ ਵੀ ਹੁਣ ਇਹ ਜਿਹੜਾ ਇੰਦਰ ਕੁਮਾਰ ਨਾਂ ਦਾ ਬੱਚਾ ਸੀ ਜਿਹਨੂੰ 20 ਜੁਲਾਈ ਨੂੰ ਮਾਰ-ਮਾਰ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ, ਔਰ ਉਹ ਜਿਹੜਾ ਉਹਨੂੰ ਇਹ ਕਿਹਾ ਕਿ ਜੀ ਇਹ ਜਿਹੜਾ ਮਾਰਨ ਵਾਲਾ ਹੈ ਉਹਨੂੰ ਜੀ ਫੜ ਲਿਆ। ਉਹਨੇ ਕਿਹਾ ਜੀ ਇਹ ਜਿਹੜਾ ਇੱਥੇ ਸਾਡੇ ਲਈ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ। ਹੁਣ ਇਹ ਘਟਨਾ ਕਿਉਂਕਿ ਤਾਜ਼ਾ ਵਾਪਰੀ ਹੈ, ਆਦਿੱਤਿਆਨਾਥ ਯੋਗੀ ਦੇ ਥੱਲੇ ਕਿੰਨੀਆਂ ਦਲਿਤ ਬੱਚੀਆਂ ਦਾ ਜਿਹੜਾ ਉਹ ਜਬਰ ਜਨਾਹ ਉਹਨਾਂ ਦੇ ਨਾਲ ਹੁੰਦਾ। ਹੁਣ ਇੱਕ ਫੈਕਟ ਜਿਹੜਾ ਮੈਨੂੰ ਵੀ ਨਹੀਂ ਸੀ ਪਤਾ ਕਿਉਂਕਿ ਇਸ ਪੀਰੀਅਡ 'ਚ ਕਾਫੀ ਸਟੋਰੀਜ਼ BBC ਦੀ ਹਿੰਦੀ ਪੰਜਾਬੀ ਸਰਵਿਸ ਨੇ ਕੀਤੀਆਂ ਨੇ, ਔਰ ਇੱਕ ਸਟੋਰੀ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ ਉਹ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ 1947 ਤੋਂ ਬਾਅਦ 1967 ਤੱਕ ਆਲਮੋਸਟ ਇਹ 20 ਸਾਲ ਬਣ ਜਾਂਦੇ ਨੇ। ਗਰੀਬ ਜਿਹੜਾ ਬੰਦਾ ਸੀ, ਮਜ਼ਦੂਰ, ਦਲਿਤ, ਆਦੀਵਾਸੀ, ਉਹੀ ਮਜ਼ਦੂਰੀ ਲਈ ਗਏ ਸੀ, ਉਹਨਾਂ ਨੂੰ ਇੰਡੀਅਨ ਪਾਸਪੋਰਟ ਨਹੀਂ ਸੀ ਦਿੱਤਾ। ਜੰਮਪਲ ਭਾਰਤ ਦੇ, ਭਾਰਤ 'ਚ ਰਹਿਣ ਵਾਲੇ, ਔਰ ਇਹ ਕਿ ਵੀ ਇਹ ਜਿਹੜਾ ਬਾਹਰ ਹੈ ਉਹਨਾਂ ਦਾ ਇਮੇਜ ਖਰਾਬ ਹੋਏਗਾ ਇੰਡੀਆ ਦਾ, ਕਿਉਂਕਿ ਇਹ ਗਰੀਬੀ ਉੱਥੇ ਵੀ ਜਾ ਕੇ ਮਜ਼ਦੂਰੀ ਗਰੀਬ ਇਹਨਾਂ ਨੇ ਕਰਨੀ ਹੈ, ਇਹਨਾਂ ਦੀ ਗਰੀਬੀ ਝਲਕੇਗੀ ਔਰ ਭਾਰਤ ਦਾ ਇਮੇਜ ਖਰਾਬ ਹੋਏਗਾ। ਔਰ ਇਹ ਸਟੋਰੀ ਹੈ ਜਿਹੜੀ ਹੈ ਕਰਨ ਵਾਲਾ ਵੀ ਇੱਕ ਹਿੰਦੂ ਹੈ, ਸੱਜਣ ਸੌਤਿਕ ਵਿਸ਼ਵਾਸ, ਕਿ ਆਜ਼ਾਦੀ ਦੇ ਬਾਅਦ ਵੀ ਦਲਿਤਾਂ ਨੂੰ ਪਾਸਪੋਰਟ ਕਿਉਂ ਨਹੀਂ ਸੀ ਦਿੰਦੀ ਭਾਰਤ ਸਰਕਾਰ। ਔਰ ਇਹ 1967 ਦੇ ਵਿੱਚ ਫਿਰ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਪਾਸਪੋਰਟ ਰੱਖਣਾ ਤੇ ਬਾਹਰ ਜਾਣਾ ਹਰ ਸਿਟੀਜ਼ਨ ਦਾ ਫੰਡਾਮੈਂਟਲ ਰਾਈਟ ਹੈ। ਔਰ ਇਹ ਇਤਿਹਾਸਕ ਫੈਸਲਾ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪਾਸਪੋਰਟ ਮਿਲਣੇ ਸ਼ੁਰੂ ਹੋਏ। ਇਸ ਤੋਂ ਪਹਿਲਾਂ ਜਿਹੜੇ ਭਾਰਤ ਦੇ ਮਜ਼ਦੂਰ ਈਵਨ ਮਲਾਇਆ, ਸ੍ਰੀਲੰਕਾ ਔਰ ਬਰਮਾ ਜਿਹੜਾ ਅੱਜ ਮਿਆਂਮਾਰ ਹੈ ਉੱਥੇ ਮਜ਼ਦੂਰੀ ਕਰਦੇ ਸੀ ਜਾਂ ਉਹਨਾਂ ਦੇ ਕੋਈ ਹੋਰ ਮੀਨੀਅਲ ਜੌਬ ਕਰਦੇ ਸੀ, ਉਹਨਾਂ ਨੂੰ ਪਾਸਪੋਰਟ ਜਿਹੜਾ ਉਹ ਡਿਨਾਈ ਕੀਤਾ ਗਿਆ। ਔਰ ਇਹ BBC ਦੀ ਸਟੋਰੀ ਮੁਤਾਬਕ ਕਿ 10 ਲੱਖ ਤੋਂ ਜ਼ਿਆਦਾ ਇਸ ਕੈਟਾਗਰੀ ਦੇ ਉਹ ਮਜ਼ਦੂਰ ਸੀ ਜਿਨ੍ਹਾਂ ਨੂੰ ਜਿਹੜਾ ਇਸ ਕਰਕੇ ਪਾਸਪੋਰਟ ਡਿਨਾਈ ਕੀਤਾ ਗਿਆ ਕਿ ਤੁਸੀਂ ਜਿਹੜਾ ਭਾਰਤ ਦਾ ਇਮੇਜ ਬਾਹਰ ਖਰਾਬ ਕਰੋਗੇ। ਔਰ ਇਸ ਦੇ ਉੱਤੇ ਇਹ ਜਿਹੜੀ ਹੈ ਈਵਨ ਯੂਨੀਵਰਸਿਟੀ ਆਫ ਐਕਸਟਰ ਦੇ ਨਾਲ ਹਿਸਟੋਰੀਅਨ ਹੈਗੀ ਹੈ ਕਾਲਥਮਕ ਨਟਰਾਜਨ, ਉਹਨਾਂ ਨੇ ਕਿਹਾ ਕਿ ਵੀ ਇਹ ਉਸ ਵੇਲੇ ਭਾਰਤ ਸਰਕਾਰ ਇਹ ਸਮਝਦੀ ਸੀ ਕਿ ਜਿਹੜਾ ਪਾਸਪੋਰਟ ਰੱਖਣ ਵਾਲਾ ਹੈ ਉਹ ਸਾਡੀ ਤਹਿਜ਼ੀਬ ਦੀ ਤਰਜਮਾਨੀ ਕਰਦਾ ਹੈ, ਔਰ ਜੇ ਉਹ ਇੱਕ ਮਜ਼ਦੂਰ ਔਰ ਕੁਲੀ ਦੇ ਰੂਪ ਦੇ ਵਿੱਚ ਬਾਹਰ ਜਾ ਕੇ ਜਾਏਗਾ ਤੇ ਇਸ ਦੇ ਨਾਲ ਭਾਰਤ ਦਾ ਇਮੇਜ ਖਰਾਬ ਹੋਏਗਾ, ਇਸ ਲਈ ਉਹਨੂੰ ਪਾਸਪੋਰਟ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਵੀ ਆਜ਼ਾਦੀ ਤੋਂ ਬਾਅਦ ਵੀ ਇਹ ਨੀਤੀਆਂ 1967 ਤੱਕ ਨਹੀਂ ਸੀ ਬਦਲੀਆਂ, ਔਰ ਇਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਅਨਵਾਂਟਿਡ ਸਿਟੀਜ਼ਨਸ, ਕਿ ਇਹ ਸਾਨੂੰ ਵਾਂਟਿਡ ਨਹੀਂ ਨੇ, ਸਾਡਾ ਇਮੇਜ ਖਰਾਬ ਕਰਦੇ ਨੇ। ਔਰ ਦਿਲਚਸਪ ਗੱਲ ਇਹ ਹੈ ਵੀ ਇਸ ਮਾਮਲੇ 'ਚ ਬ੍ਰਿਟਨ ਵਾਲੇ ਵੀ ਭਾਰਤ ਸਰਕਾਰ ਨੂੰ ਦੀ ਪਿੱਠ ਠੋਕਦੇ ਸੀ ਕਿਉਂਕਿ ਉਹ ਸਾਰੇ ਹੈ ਤਾਂ ਬ੍ਰਿਟਿਸ਼ ਸਬਜੈਕਟ ਸੀ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਨੈਸ਼ਨੈਲਿਟੀ ਬ੍ਰਿਟਿਸ਼ ਨੈਸ਼ਨੈਲਿਟੀ ਐਕਟ 1948 'ਚ ਬ੍ਰਿਟਨ ਨੇ ਬਣਾਇਆ, ਉਹਦੇ ਥੱਲੇ ਬੇਸ਼ੱਕ ਉਹਨਾਂ ਨੇ ਭਾਰਤੀ ਜਿਹੜੇ ਸੀ ਉਹਨਾਂ ਨੂੰ ਬ੍ਰਿਟਨ ਆਉਣ ਦੀ ਆਜ਼ਾਦੀ ਦਿੱਤੀ, ਲੇਕਿਨ ਜਿਹੜੇ ਮਜ਼ਦੂਰੀ ਕਰ ਰਹੇ ਸੀ ਭਾਰਤ ਦੇ ਬਾਹਰਲੇ ਮੁਲਕਾਂ 'ਚ, ਬ੍ਰਿਟਨ ਨੇ ਭਾਰਤ ਦੇ ਨਾਲ ਉਹਨਾਂ ਦੇ ਕੋਲ ਕਿਉਂਕਿ ਪਾਸਪੋਰਟ ਹੀ ਨਹੀਂ ਸੀ ਇੰਡੀਅਨ, ਇਸ ਲਈ ਉਹ ਬ੍ਰਿਟਨ ਵੀ ਆ ਕੇ ਸੈਟਲ ਨਹੀਂ ਸੀ ਹੋ ਸਕਦੇ। ਔਰ ਇਸ ਦੇ ਉੱਤੇ ਬ੍ਰਿਟਨ ਨੇ ਜਿਹੜਾ ਉਹ 1958 ਦੇ ਵਿੱਚ ਬੜੀ ਸ਼ੁਕਰਗੁਜ਼ਾਰੀ ਭਾਰਤ ਨੂੰ ਦਿਖਾਈ ਕਿ ਜੀ ਦੇਖੋ ਤੁਹਾਡੀ ਇਸ ਨੀਤੀ ਨੇ ਸਾਨੂੰ ਜਿਹੜਾ ਉਹ ਸੇਵ ਕੀਤਾ। ਔਰ ਫਿਰ ਇਸੇ ਹੀ BBC ਸਟੋਰੀ ਦਾ ਹੈ ਕਿ ਦਲਿਤਾਂ ਨੂੰ ਕਿਉਂ ਨਹੀਂ ਸੀ ਦਿੱਤਾ ਜਾਂਦਾ ਪਾਸਪੋਰਟ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਸ਼ਡਿਊਲ ਕਾਸਟ ਜਾਂ ਦਲਿਤ ਸਮਾਜ ਨੂੰ ਪਾਸਪੋਰਟ ਨਹੀਂ ਸੀ ਦਿੱਤਾ ਜਾਂਦਾ। ਔਰ ਇਸ ਵੇਲੇ ਭਾਰਤ ਦੀ ਆਬਾਦੀ 1.5 ਅਰਬ ਹੈ ਔਰ ਹਿੱਸੇਦਾਰੀ ਦਲਿਤ ਪਾਪੂਲੇਸ਼ਨ 23 ਕਰੋੜ ਹੈ, ਲੇਕਿਨ ਇਸ ਦੇ ਨਾਲ ਜਿਹੜਾ 60ਵਿਆਂ ਤੱਕ ਈਵਨ ਮੈਂਬਰ ਪਾਰਲੀਮੈਂਟ, MLA ਔਰ ਜਿਹੜੇ MLC ਸੀ ਉਹਨਾਂ ਨੂੰ ਵੀ ਜਿਹੜੇ ਦਲਿਤ ਸੀ ਉਹ ਕਹਿੰਦੇ ਸੀ ਕਿ ਫਾਈਨੈਂਸ਼ੀਅਲ ਸਟੇਟਮੈਂਟ ਦਿਖਾਓ ਕਿ ਭਾਈ ਤੁਹਾਡੇ ਕੋਲ ਕੀ ਹੈ, ਤਾਂ ਹੀ ਤੁਹਾਨੂੰ ਅਸੀਂ ਸਿਟੀਜ਼ਨਸ਼ਿਪ ਔਰ ਬਾਹਰ ਜਾਣ ਦਾ ਜਿਹੜਾ ਪਾਸਪੋਰਟ ਦੇਵਾਂਗੇ। ਔਰ ਇਹਦੇ 'ਚ ਉਹਨਾਂ ਨੇ ਫਿਰ ਇਹ ਦੇਖਿਆ ਕਿ ਰੋਕਿਆ ਕਿਵੇਂ ਜਾਏ ਦਲਿਤਾਂ ਨੂੰ।
ਜਦੋਂ ਹੱਕ ਮਿਲ ਵੀ ਉਹਨਾਂ ਨੇ ਕਿਹਾ ਜੀ ਅੰਗਰੇਜ਼ੀ ਦਾ ਟੈਸਟ ਪਾਸ ਕਰਨਾ ਬੜਾ ਜ਼ਰੂਰੀ ਹੈ ਪਾਸਪੋਰਟ ਲੈਣ ਲਈ। ਹੁਣ ਪਾਸਪੋਰਟ ਲੈਣ ਲਈ ਕਿਉਂਕਿ ਉਹਨਾਂ ਵਿਚਾਰਿਆਂ ਨੂੰ ਤਾਂ ਉਹ ਤਾਂ ਮਜ਼ਦੂਰੀ ਕਰਦੇ ਨੇ, ਇਹ ਵੀ ਉਹਨਾਂ ਦੇ ਨਾਲ ਉਹਨਾਂ ਨੇ ਸ਼ਰਤ ਲਾ ਦਿੱਤੀ। ਜਦੋਂ ਦੇ ਵੀ ਦਿੱਤਾ ਹੱਕ, ਫਿਰ ਕਿਹਾ ਜੀ ਵੀ ਪਾਸਪੋਰਟ ਤਾਂ ਤੁਹਾਨੂੰ ਮਿਲੇਗਾ ਕਿ ਤੁਹਾਡੇ ਕੋਲ ਸਰਟਨ ਅਮਾਊਂਟ ਮਨੀ ਸ਼ੋ ਕਰਨਾ ਹੋਏਗਾ, ਕਿਉਂਕਿ ਤੁਸੀਂ ਬਾਹਰ ਜਾਓਗੇ ਕਿਵੇਂ। ਮਤਲਬ ਇਹੀ ਸੀ ਕਿ ਦਲਿਤਾਂ ਤੇ ਆਦੀਵਾਸੀਆਂ ਨੂੰ ਇਹੀ ਨਹੀਂ ਵੀ ਅੱਜ ਉਹਨਾਂ ਦਾ 9 ਸਾਲ ਦਾ ਨਿਆਣਾ ਕੁੱਟ-ਕੁੱਟ ਕੇ ਮਾਰ ਦਿੱਤਾ ਹੈ, ਲੇਕਿਨ ਉਸ ਤੋਂ ਪਹਿਲਾਂ ਈਵਨ ਪਾਸਪੋਰਟ ਤੱਕ ਦਾ ਵੀ 1967 ਤੱਕ ਅੰਦਾਜ਼ਾ ਲਾਓ, ਇਹ ਉਹ ਨਹਿਰੂ, ਸੋਸ਼ਲਿਸਟ ਸਭ ਨੂੰ ਔਰ ਕਾਂਗਰਸ, ਉਹਨਾਂ ਦਾ ਇਹ ਹਾਲ ਸੀ ਜਿਨ੍ਹਾਂ ਦੇ ਕੋਲ ਹਕੂਮਤ ਸੀ ਕਿ ਦਲਿਤਾਂ, ਮਜ਼ਦੂਰਾਂ, ਆਦੀਵਾਸੀਆਂ ਨੂੰ ਪਾਸਪੋਰਟ ਲੈਣ ਦਾ ਹੱਕ ਵੀ ਨਹੀਂ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।